ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ RCN ਤੇ ਸਪੈਕਟਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ ਤੇ ਵਰਲਡ ਵਾਈਡ ਗਲੋਬਲ CPN, ਜਾਦੂ, roku TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਸਾਰਿਆਂ ਤੋਂ ਪਹਿਲਾਂ ਤਾਂ ਅੱਜ 2018 ਵਰ੍ਹੇ ਦਾ ਪਹਿਲਾ ਦਿਨ ਹੈ ਜਦੋਂ ਅਸੀਂ ਸ਼ੋਅ ਕਰ ਰਹੇ ਹਾਂ, ਸੋ ਤੁਹਾਨੂੰ ਇਸ ਨਵੇਂ ਵਰ੍ਹੇ ਦੀ ਮੁਬਾਰਕਬਾਦ ਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਿ ਇਹ ਜਿਹੜਾ ਨਵਾਂ ਸਾਲ ਹੈ ਇਹ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਤੇ ਆਉਣ ਵਾਲੇ ਇਸ ਸਾਲ ਦੇ ਵਿੱਚ ਸਿੱਖ ਹੱਕਾਂ ਦੇ ਲਈ ਜੂਝਣ ਵਾਲਿਆਂ ਨੂੰ ਉਹਨਾਂ ਦੇ ਵਿੱਚ ਹਿੰਮਤ ਉਹਨਾਂ ਨੂੰ ਅਤਾ ਫਰਮਾਏ ਵਾਹਿਗੁਰੂ। ਸੋ ਜਿੱਥੇ ਅੱਜ ਦਾ ਇਹ ਪ੍ਰੋਗਰਾਮ ਅਸੀਂ ਨਵੇਂ ਸਾਲ ਦੇ ਵਰ੍ਹੇ ਨੂੰ ਸਮਰਪਿਤ ਕਰਦੇ ਹਾਂ, ਉੱਥੇ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ, ਚਾਨਣਾ ਪਾਵਾਂਗੇ, ਵਿਚਾਰ ਚਰਚਾ ਦੇ ਅਧੀਨ ਲਿਆਵਾਂਗੇ ਕਿ 2017 ਦਾ ਜਿਹੜਾ ਵਰ੍ਹਾ ਉਹ ਸਿੱਖ ਨੁਕਤਾ ਨਿਗਾਹ ਤੋਂ ਕਿਸ ਤਰ੍ਹਾਂ ਦਾ ਗੁਜ਼ਰਿਆ ਤੇ 2018 ਦੇ ਵਿੱਚ ਸਾਨੂੰ ਕੀ ਕਰਨ ਦੀ ਲੋੜ ਹੈ ਤਾਂ ਕਿ ਸਿੱਖ ਹੱਕਾਂ ਦੇ ਲਈ ਜਿਹੜੀ ਲਾਮਬੰਦੀ ਹੈ ਦੁਨੀਆ ਭਰ ਦੇ ਵਿੱਚ ਉਹਨੂੰ ਅੱਗੇ ਵਧਾਇਆ ਜਾ ਸਕੇ। ਇਸੇ ਦੇ ਨਾਲ ਨਾਲ ਜਦੋਂ ਅਸੀਂ ਦੇਖਦੇ ਹਾਂ ਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਜਿਹੜਾ 5 ਜਨਵਰੀ ਦਾ ਦਿਨ ਹੈ ਉਹ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜਨਮ ਦਿਹਾੜੇ ਵਜੋਂ ਜਿਹੜਾ ਉਹ ਨਿਯਤ ਕੀਤਾ ਗਿਆ। ਸੋ ਜਿੱਥੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦਿਨ ਨੂੰ ਸਮਰਪਿਤ ਜਿਹੜੇ ਸਮਾਗਮ ਨੇ ਉਹ ਵੀ ਕਰਵਾਏ ਜਾ ਰਹੇ ਨੇ, ਜਿਹੜੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਯਾਦ ਕੀਤਾ ਜਾਵੇਗਾ, ਉਹਨਾਂ ਦੇ ਜਨਮ ਦਿਹਾੜੇ ਨੂੰ ਤੇ ਉਹਨਾਂ ਦੀ ਕੌਮ ਨੂੰ ਦੇਣ ਨੂੰ ਯਾਦ ਕੀਤਾ ਜਾਵੇਗਾ। ਇਸੇ ਸਾਰੇ ਪਾਠ ਦੇ ਉੱਪਰ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਜੀ ਅੱਜ ਪਹਿਲਾ ਦਿਨ ਹੈਗਾ 2018 ਦਾ, ਸਿੱਖ ਨੁਕਤਾ ਨਿਗਾਹ ਤੋਂ ਜਿਹੜਾ 2017 ਦਾ ਵਰ੍ਹਾ ਗੁਜ਼ਰਿਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜੀਆਂ ਡਿਵੈਲਪਮੈਂਟਸ ਖਾਸ ਤੌਰ 'ਤੇ ਅਸੀਂ ਜਦੋਂ ਅਮਰੀਕਾ ਕੈਨੇਡਾ ਦੇ ਵਿੱਚ ਗੱਲ ਕਰਦੇ ਹਾਂ, ਭਾਵੇਂ ਉਹ ਕਾਂਗਰੈਸ਼ਨਲ ਕਾਕਸ ਦੇ ਹਵਾਲੇ ਨਾਲ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀਆਂ ਕੋਟਸ ਨੇ ਉਹ ਯੂਨਾਈਟਿਡ ਨੇਸ਼ਨਸ ਦੇ ਚਾਰਟਰ ਦੇ ਵਿੱਚ ਸ਼ਾਮਲ ਕਰਨ ਦੀ ਗੱਲ ਹੋਵੇ, ਜਾਂ ਓਵਰਆਲ ਜਿਹੜੀਆਂ ਸਾਰੀਆਂ ਡਿਵੈਲਪਮੈਂਟਸ ਹੋਈਆਂ ਨੇ ਉਹਨਾਂ ਨੂੰ ਤੁਸੀਂ ਕਿਵੇਂ ਐਨਾਲਾਈਜ਼ ਕਰਦੇ ਹੋ ਤੇ 2018 ਦੇ ਵਿੱਚ ਅੱਗੇ ਵੱਧ ਕੇ ਹੋਰ ਕੀ ਕਰਨ ਦੀ ਲੋੜ ਹੈ? ਜੀ, ਸਭ ਤੋਂ ਪਹਿਲਾਂ ਤਾਂ ਤੁਹਾਡੇ ਅਦਾਰੇ ਦਾ ਤੇ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਹਮੇਸ਼ਾ ਹੀ ਨਵੇਂ ਮੁੱਦੇ ਲੈ ਕੇ ਕਰੰਟ ਜਿਹੜੀ ਸਿਚੁਏਸ਼ਨ ਤੇ ਗੱਲਬਾਤ ਕਰਦੇ ਹੋ। ਤੇ ਸਭ ਤੋਂ ਪਹਿਲਾਂ ਮੈਂ ਸਮੂਹ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਅੱਜ ਨਵੇਂ ਵਰ੍ਹੇ ਦੀ ਦਿਲ ਤੋਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਧਾਈ ਦਿੰਦਾ। ਭਾਵੇਂ ਸਿੱਖ ਨੁਕਤਾ ਨਿਗਾਹ ਤੋਂ ਦੇਖੀਏ ਤੇ ਹਰ ਪਲ ਹਰ ਸਾਡਾ ਨਵਾਂ ਨਰੋਆ ਹੀ ਹੁੰਦਾ, ਹਰ ਦਿਨ ਸਾਡੇ ਲਈ ਨਵਾਂ ਚੜ੍ਹਦਾ, ਪਰ ਇੱਕ ਸਮਾਜਿਕ ਤੌਰ ਤੇ ਵਿਚਰਦੇ ਹਾਂ। ਜਦੋਂ ਅਸੀਂ ਜੇ ਸਮਾਜ ਵਿੱਚ ਰਹਿੰਦੇ ਹਾਂ ਉਹਨਾਂ ਦੇ ਨਾਲ ਜੁੜ ਕੇ ਅਸੀਂ ਜਿਹੜੇ ਦਿਨ ਤਿਉਹਾਰ ਆ ਤੇ ਜਿਹੜੇ ਫਿਕਸ ਕੀਤੇ ਹੋਏ ਹੁੰਦੇ ਸਾਡੇ ਦੂਜੇ ਸਮਾਜ ਨੇ, ਅਸੀਂ ਉਹਨਾਂ ਦੇ ਵਿੱਚ ਵੀ ਸ਼ਮੂਲੀਅਤ ਕਰਦੇ ਹਾਂ। ਭਾਵੇਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਸਾਡਾ ਜਿਹੜਾ ਨਵਾਂ ਵਰ੍ਹਾ ਉਹ ਚੇਤ ਤੋਂ ਆਰੰਭ ਹੁੰਦਾ, ਅਸੀਂ ਉਸ ਦਿਨ ਵੀ ਜਿਹੜਾ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਆਪਣਾ ਜਿਹੜਾ ਨਵਾਂ ਸਾਲ ਆ ਉਹਨੂੰ ਮਨਾਵਾਂਗੇ। ਪਰ ਫਿਰ ਵੀ ਸਾਰੇ ਸੰਸਾਰ ਦੀਆਂ ਖੁਸ਼ੀਆਂ 'ਚ ਸ਼ਾਮਲ ਹੋਣ ਨੂੰ ਅਸੀਂ ਅੱਜ ਵੀ ਇਹ ਵਰ੍ਹੇ ਦੀ ਸ਼ੁਰੂਆਤ ਤੇ ਵੀ ਸਮੂਹ ਦਰਸ਼ਕਾਂ ਨੂੰ ਵਧਾਈ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਇਹ ਆਉਣ ਵਾਲਾ ਸਾਰਾ ਹੀ ਸਾਲ ਜਿਹੜਾ ਉਹ ਹਰ ਘਰ ਦੇ ਵਿੱਚ ਖੁਸ਼ਹਾਲੀ ਲੈ ਕੇ ਆਵੇ। ਹਰ ਜਿਹੜਾ ਮਨੁੱਖ ਹੈ, ਚਾਹੇ ਉਹ ਕਿਸੇ ਵੀ ਧਰਮ ਜਾਤ ਸੰਬੰਧਤ ਨਾਲ, ਸਿੱਖ ਨੁਕਤਾ ਨਿਗਾਹ ਤੋਂ ਅਸੀਂ ਸਭ ਦੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ। ਜੀ ਡਾਕਟਰ ਸਾਹਿਬ, ਜਿਹੜੀਆਂ ਡਿਵੈਲਪਮੈਂਟਸ ਹੋਈਆਂ ਨੇਗੀਆਂ, ਜੇ ਅਸੀਂ 2017 ਦੇ ਵਰ੍ਹੇ ਦੀ ਗੱਲ ਕਰੀਏ ਤੇ ਉਹਨਾਂ ਨੂੰ ਅੱਗੇ ਵਧਾਉਂਦਿਆਂ 2018 ਦੇ ਵਿੱਚ ਜਿਹੜਾ ਜਥੇਬੰਦਕ ਢਾਂਚਾ ਹੈਗਾ ਸਾਰੇ ਅਮਰੀਕਾ ਕੈਨੇਡਾ ਦੇ ਵਿੱਚ, ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਕੀ ਸੰਦੇਸ਼ ਦੇਣਾ ਚਾਹੋਗੇ? ਖਾਸ ਤੌਰ 'ਤੇ ਜਦੋਂ ਜਿਵੇਂ ਮੈਂ ਮੈਨਸ਼ਨ ਕੀਤਾ ਵੀ ਅਮਰੀਕਨ ਸਿੱਖ ਕਾਕਸ ਦਾ ਜਿਹੜਾ ਰੋਲ ਰਿਹਾ ਇਸ ਸਾਰੇ ਸਮੇਂ ਦੇ ਵਿੱਚ, ਤੇ ਜਿਵੇਂ ਇੱਕ ਹਾਲ ਹੀ ਦੇ ਵਿੱਚ ਖਬਰ ਆਈ ਹੈ ਕਿ ਓਨਟਾਰੀਓ ਦੀ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ ਹੈ, ਜਿਹਦੇ ਅਧੀਨ ਤਕਰੀਬਨ ਉੱਥੋਂ ਦੇ ਲੋਕਲ 15 ਗੁਰਦੁਆਰਾ ਸਾਹਿਬਾਨ ਆਉਂਦੇ ਆ, ਉਹਨਾਂ ਨੇ
ਜਿਹੜੇ ਇੰਡੀਅਨ ਕੌਂਸੂਲੇਟ ਦੇ ਜਾਂ ਇੰਡੀਅਨ ਅਧਿਕਾਰੀ ਹੈਗੇ ਆ ਉਹਨਾਂ ਦਾ ਉੱਥੇ ਅਧਿਕਾਰਤ ਤੌਰ 'ਤੇ ਆਉਣਾ ਉਹਨਾਂ ਨੇ ਬੰਦ ਕੀਤਾ। ਸੋ ਇਹ ਜਿਹੜੀਆਂ ਡਿਵੈਲਪਮੈਂਟਸ ਨੇ ਸਿੱਖ ਐਂਗਲ ਤੋਂ ਇਹਨਾਂ ਨੂੰ ਅੱਗੇ ਵਧਾਉਣ ਦੇ ਲਈ ਹੋਰ ਕੀ ਯੋਗਦਾਨ ਪਾਇਆ ਜਾ ਸਕਦਾ ਹੈ, ਕੀ ਕੀਤਾ ਜਾ ਸਕਦਾ? ਦੇਖੋ, ਤੁਹਾਡਾ ਬੜਾ ਅੱਛਾ ਸਵਾਲ ਹੈ। ਸਭ ਤੋਂ ਪਹਿਲਾਂ ਤਾਂ 2017 ਦੇ ਵਿੱਚ ਭਾਵੇਂ ਅਸੀਂ ਸਾਡੀ ਜਿਹੜੀ ਰਿਹਾਇਸ਼ ਆ ਉਹ ਬਾਹਰਲੇ ਮੁਲਕਾਂ 'ਚ ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚ ਬਹੁਤ ਸਾਰੇ ਜਿਹੜੀ ਸਿੱਖ ਵਸੋਂ ਆ ਉਹ ਵਸਦੀ ਆ, ਪਰ ਮੂਲ ਰੂਪ ਵਿੱਚ ਜਿੱਥੇ ਸਾਡੀਆਂ ਜੜ੍ਹਾਂ ਨੇ ਅਸੀਂ ਉੱਥੇ ਕੋਈ ਵੀ ਘਟਨਾ ਘਟਦੀ ਆ ਉਹਦੇ ਤੋਂ ਪ੍ਰਭਾਵਿਤ ਹੋਏ ਤੋਂ ਬਿਨਾਂ ਨਹੀਂ ਰਹਿ ਸਕਦੇ, ਕਿਉਂਕਿ ਸਾਡਾ ਮੂਲ ਉੱਥੇ ਜੁੜਿਆ ਹੋਇਆ। ਤੇ 2017 ਦੇ ਵਿੱਚ ਹੀ ਸਰਦਾਰ ਅਮਰਿੰਦਰ ਸਿੰਘ ਜਿਹੜੇ ਚੋਣ ਜਿੱਤ ਕੇ ਆਉਂਦੇ ਨੇ, ਅਕਾਲੀ ਦਲ ਦੀ ਹਾਰ ਹੁੰਦੀ ਆ ਅਤੇ ਹੋਰ ਦੂਸਰੀਆਂ ਪਾਰਟੀਆਂ ਜਿਹੜੀਆਂ ਬੜੇ ਜੋਸ਼ ਖਰੋਸ਼ ਦੇ ਨਾਲ ਸਾਹਮਣੇ ਆਈਆਂ ਸੀ ਉਹ ਸਾਰੀਆਂ ਹਾਰਦੀਆਂ ਨੇ। ਤੇ ਅਮਰਿੰਦਰ ਸਿੰਘ ਜਿਹੜਾ ਕਿ ਕਿਸੇ ਟਾਈਮ ਤੇ ਇੱਕ ਸਿੱਖ ਚਿਹਰਾ ਲੈ ਕੇ ਸਾਹਮਣੇ ਆਇਆ ਹੋਇਆ ਪਿਛਲੇ ਸਮੇਂ 'ਚ, ਪਰ ਹੁਣ ਜਿਸ ਤਰੀਕੇ ਦੇ ਨਾਲ ਉਹ ਇਸ ਤਰ੍ਹਾਂ ਲੱਗਦਾ ਏਜੰਸੀਆਂ ਦੀ ਖੇਡ ਲਾ ਲਓ ਜਾਂ ਉਹਦੀ ਸੋਚ ਵਿੱਚ ਕੀ ਅਬਦਾਲੀ ਵਾਲਾ ਫਿਰ ਤੋਂ ਇਸ ਪਰਿਵਾਰ ਤੇ ਭੂਤ ਸਵਾਰ ਹੋਇਆ, ਉਹ ਵੀ ਆਪਣੇ ਪਹਿਲੇ ਸ਼ਾਸਕਾਂ ਦੇ ਵਾਂਗ, ਚਾਹੇ ਉਹ ਅਕਾਲੀ ਦਲ ਹੋਵੇ, ਬੀਜੇਪੀ ਦੀ ਰਲਮੀ ਸਰਕਾਰ ਹੋਵੇ, ਕਾਂਗਰਸ ਦੀ ਉਤੋਂ ਪਹਿਲਾਂ ਸਰਕਾਰ ਹੋਵੇ, ਜਿਹੜਾ ਸਿੱਖਾਂ ਦੇ ਪ੍ਰਤੀ ਜਿਹੜਾ ਉੱਥੇ ਦੀ ਕੋਈ ਵੀ ਜਿਹੜੀ ਸਰਕਾਰੀ ਮਸ਼ੀਨਰੀ ਆ, ਜਿਹੜਾ ਸਿੱਖਾਂ ਦੇ ਪ੍ਰਤੀ ਇਹਨਾਂ ਦਾ ਰਵੱਈਆ ਉਹ ਫਿਰ ਤੋਂ ਉਜਾਗਰ ਹੋਣਾ ਸ਼ੁਰੂ ਹੋ ਗਿਆ। ਚਾਹੇ ਉਹ ਅਕਾਲੀ ਦਲ ਦੇ ਵੇਲੇ ਗੁਰੂ ਮਹਾਰਾਜ ਦੀ ਬੇਅਦਬੀ ਹੋਵੇ, ਕਾਂਗਰਸ ਦੇ ਵੇਲੇ ਆ ਕੇ ਉਹਨਾਂ ਲੋਕਾਂ ਦੀ ਫੜੋ ਫੜੀ ਜਿਨ੍ਹਾਂ ਨੇ ਇਹ ਬੇਅਦਬੀ ਕਰਵਾਈ, ਸੌਦੇ ਸਾਧ ਦਾ ਘਟਨਾਕ੍ਰਮ, ਜਾਂ ਹੁਣ ਉਸੇ ਸਿਲਸਿਲੇ ਦੇ ਵਿੱਚ ਜਿਹੜੇ ਪੰਜਾਬ ਦੇ ਵਿੱਚ ਪਿਛਲੇ ਸਮੇਂ 'ਚ ਕੁਛ ਕਤਲ ਹੋਏ ਹਨ, ਉਹ ਸਾਰਿਆਂ ਨੂੰ ਸਿੱਖ ਨੌਜਵਾਨੀ ਦੇ ਨਾਂ ਤੇ ਪਾ ਕੇ ਸਿੱਖਾਂ ਦਾ ਇੱਕ ਵਾਰੀ ਫਿਰ ਤੋਂ ਘਾਣ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਤੇ ਇਸ ਦੇ ਨਾਲ ਨਾਲ ਹੀ ਸਿੱਖ ਨੌਜਵਾਨੀ ਨੂੰ, ਸਿੱਖ ਮਾਨਸਿਕਤਾ ਨੂੰ, ਸਿੱਖ ਆਰਥਿਕਤਾ ਨੂੰ ਜਿਸ ਤਰੀਕੇ ਦੇ ਨਾਲ ਪਿਛਲੇ ਸਮੇਂ ਵਿੱਚ ਡਰੱਗ ਦੇ ਰੂਪ ਵਿੱਚ ਜਾਂ ਪਾਣੀ ਦੇ ਰੂਪ ਵਿੱਚ ਜਾਂ ਜਿੰਨੇ ਵੀ ਸਾਡੇ ਵਸੀਲੇ ਆ ਉਸ ਧਰਤੀ ਦੇ ਹਨਗੇ, ਉਹਨਾਂ ਸਾਰਿਆਂ ਨੂੰ ਤਹਿਸ਼ ਨਹਿਸ਼ ਕਰਕੇ ਜਿਹੜਾ ਸਿੱਖੀ ਦਾ ਇੱਕ ਬੀਜ ਨਾਸ਼ ਕਰਨ ਦੀ ਇੱਕ ਲੰਬੇ ਸਮੇਂ ਤੋਂ ਜਿਹੜੀ ਇਹਨਾਂ ਦੀ ਵਿਉਂਤ ਹੈ ਉਹਨੂੰ ਫਿਰ ਤੋਂ ਅੱਗੇ ਵਧਾਇਆ ਜਾ ਰਿਹਾ। ਤੇ ਅਸੀਂ ਆਸ ਕਰਦੇ ਹਾਂ ਆਪਣੀਆਂ ਸਿੱਖ ਸੰਗਤਾਂ ਤੋਂ ਕਿ ਉਹ ਸੁਚੇਤ ਹੋਣ, ਸਿਆਸੀ ਤੌਰ ਤੇ, ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ, ਅਤੇ ਜਿਹੜਾ ਇਹ ਔਨਸਲਾਟ ਆ ਸਿੱਖ ਧਰਮ ਦੇ ਉੱਪਰ, ਸਿੱਖ ਵਸੋਂ ਦੇ ਉੱਪਰ, ਇਸ ਦਾ ਮੁਕਾਬਲਾ ਕਰ ਸਕੀਏ। ਦੂਸਰਾ ਜਿਹੜਾ ਤੁਹਾਡਾ ਸਵਾਲ ਹੈ ਕਿ ਸਿੱਖ ਕੌਕਸ ਦੇ ਹਵਾਲੇ ਨਾਲ ਜਾਂ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਦੇ ਨਾਲ, ਦੇਖੋ ਜਦੋਂ ਤੋਂ ਵੀ ਅਸੀਂ ਬਾਕੀ ਸੂਝਵਾਨ ਵੀਰਾਂ ਦੇ ਨਾਲ ਮਿਲ ਕੇ ਸਿੱਖ ਕੌਕਸ ਦੀ ਸਥਾਪਨਾ ਕੀਤੀ ਸੀ, ਠੀਕ ਹੈ, ਸ਼ੁਰੂ 'ਚ ਇਹਦਾ ਸਾਨੂੰ ਕਾਫੀ ਵਿਰੋਧ ਝੱਲਣਾ ਪਿਆ, ਖਾਸ ਤੌਰ ਤੇ ਹਿੰਦੁਸਤਾਨ ਦੀ ਸਰਕਾਰੀ ਮਸ਼ੀਨਰੀ ਵੱਲੋਂ ਅਤੇ ਕੁਝ ਆਪਣੇ ਲੋਕਾਂ ਵੱਲੋਂ ਵੀ, ਪਰ ਅਸੀਂ ਗੁਰੂ ਮਹਾਰਾਜ ਤੇ ਦਾ ਓਟ ਆਸਰਾ ਲੈ ਕੇ ਜਿਹੜਾ ਇਹ ਕਾਰਜ ਸ਼ੁਰੂ ਕੀਤਾ ਸੀ ਉਸਨੇ ਬੜੇ ਅੱਛੇ ਕਦਮ ਪੁੱਟੇ ਨੇ, ਚਾਹੇ ਉਹ ਬਰੀਫਿੰਗ ਦੇ ਰੂਪ ਵਿੱਚ ਹੋਵੇ। ਹਿਊਮਨ ਰਾਈਟਸ ਦੀਆਂ 3-4 ਬਰੀਫਿੰਗਸ ਅਸੀਂ ਹੁਣ ਤੱਕ ਕਰਵਾ ਚੁੱਕੇ ਹਾਂ। ਰੋਹਿੰਗਿਆ ਦਾ ਜਿਹੜਾ ਇਸ਼ੂ ਹੈਗਾ ਉਹ ਹੁਣ ਸਾਹਮਣੇ ਆ ਰਿਹਾ, ਅਸੀਂ 2 ਸਾਲ ਪਹਿਲਾਂ ਹੀ ਇਹਦੇ ਤੇ ਬਰੀਫਿੰਗ ਕਰਵਾਈ, ਔਰ ਖਾਸ ਤੌਰ ਤੇ ਜਿਹੜੇ ਯੂਨਾਈਟਿਡ ਨੇਸ਼ਨ ਦੇ ਅੰਡਰ ਸੈਕਟਰੀ ਜਨਰਲ ਨੇ ਅਡਾਮਾ ਡੀਐਂਗ, ਅਤੇ ਉਹ ਹਿਊਮਨ ਰਾਈਟਸ ਦੇ ਜਿਹੜੇ ਦੇ ਵੀ ਜਿਹੜੀ ਆ ਪ੍ਰੀਵੈਂਸ਼ਨ ਆਫ ਜੈਨੋਸਾਈਡ ਦੇ ਉੱਪਰ ਵੀ ਉਹ ਆਫਿਸਰ ਨੇ, ਉਹਨਾਂ ਦੇ ਨਾਲ ਮਿਲ ਕੇ, ਕਾਂਗਰਸ ਦੇ ਨਾਲ ਮਿਲ ਕੇ ਅਸੀਂ 2-3 ਬਰੀਫਿੰਗਸ ਜਿਹੜੀਆਂ ਕੀਤੀਆਂ। ਤੇ ਸਾਡਾ ਯਤਨ ਰਹੇਗਾ ਆਉਣ ਵਾਲੇ ਸਮੇਂ ਵਿੱਚ ਵੀ ਕਿ ਇਹੋ ਜਿਹੇ ਜਿਹੜੇ ਮੁੱਦੇ ਨੇ ਜਿਹੜੇ ਕੌਮ ਨੂੰ ਪ੍ਰਭਾਵਿਤ ਕਰਦੇ ਨੇ ਉਹ ਕਾਂਗਰਸ ਦੇ ਵਿੱਚ ਉਠਾ ਕੇ ਤੇ ਉਸ ਨੂੰ ਅਸੀਂ ਇੱਥੋਂ ਦੀ ਸਰਕਾਰ ਦੇ ਨਾਲ ਮਿਲ ਕੇ ਜਾਂ ਕਾਂਗਰਸ ਦੇ ਨਾਲ ਮਿਲ ਕੇ ਇਲੈਕਟਡ ਜਿਹੜੇ ਅਫੀਸ਼ੀਅਲ ਆ ਉਹਨਾਂ ਦੇ ਨਾਲ ਮਿਲ ਕੇ ਅਸੀਂ ਜਿਹੜੇ ਮੁੱਦੇ ਆ ਉਠਾ ਕੇ ਅਸੀਂ ਜਿਹੜਾ ਆਪਣਾ ਜਿਹੜਾ ਸਾਡੀਆਂ ਸਮੱਸਿਆਵਾਂ ਨੇ ਉਹਨਾਂ ਦੇ ਹੱਲ ਲਈ ਕੋਈ ਯਤਨਸ਼ੀਲ ਹੋ ਚੁੱਕੀ। ਜਿਵੇਂ ਤੁਸੀਂ ਯੂਨਾਈਟਿਡ ਨੇਸ਼ਨ ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀਆਂ 3 ਕੋਰਟਸ ਦੀ ਗੱਲ ਕੀਤੀ ਆ, ਮੈਂ ਧੰਨਵਾਦੀ ਹਾਂ ਸਮੁੱਚੀ ਇਸ ਸੰਸਥਾ ਦਾ, ਯੂਨਾਈਟਿਡ ਨੇਸ਼ਨ ਦਾ, ਅਤੇ ਖਾਸ ਤੌਰ ਤੇ ਆਪਣੇ ਛੋਟੇ ਵੀਰ ਇਕਤਾਰ ਕਰਾਮਾਤ ਚੀਮਾ, ਉਹਨਾਂ ਦਾ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੜੀ ਹੀ ਸੂਝ ਬੂਝ ਤੋਂ ਕੰਮ ਲੈਂਦਿਆਂ
ਇਹ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੀਆਂ 3 ਕੋਟਸ ਨੇ ਬੜੀਆਂ ਵੈਲਿਊਏਬਲ ਨੇ ਤੇ ਜਿਹਦੇ ਵਿੱਚ ਸਾਡੇ ਰਾਜ ਦੀ ਵੀ ਗੱਲ ਹੁੰਦੀ ਆ, ਮਨੁੱਖੀ ਹੱਕਾਂ ਦੀ ਗੱਲ ਹੁੰਦੀ ਆ, ਔਰ ਖਾਸ ਤੌਰ ਤੇ ਜਿਹੜੀ ਧਾਰਮਿਕ ਜਿਹੜੀ ਸਮਾਜੀ ਨਾ ਬਰਾਬਰੀ ਆ, ਜਿਹਦੇ ਵਿੱਚ ਔਰਤ ਦਾ ਤੇ ਮਰਦ ਦਾ ਜਿਹੜਾ ਦਰਜਾ ਉਹ ਬਰਾਬਰ ਆ, ਉਹਦੇ ਮੁਤਾਬਕ ਜੋ ਕੋਰਸ ਪਾਈਆਂ ਨੇ ਉਹ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਅਤੇ ਅਸੀਂ ਉਸ ਵੀਰ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਹੀ 2017 ਦੇ ਵਿੱਚ ਜਿੰਨੀਆਂ ਵੀ ਘਟਨਾਵਾਂ ਘਟਦੀਆਂ ਨੇ, ਅਸੀਂ ਨਿਰਾਸ਼ਾਵਾਦੀ ਨਹੀਂ ਹੈਗੇ, ਅਸੀਂ ਹਰ ਗੱਲ ਦਾ ਮੁਕਾਬਲਾ ਕਰਾਂਗੇ, ਪਰ ਜਿਹੜੀ ਓਵਰਆਲ ਜਿਹੜਾ ਔਨਸਲੌਟ ਹੈ ਪੰਥ ਦੇ ਉੱਪਰ, ਕੌਮ ਦੇ ਉੱਪਰ, ਇਹ ਹਰ ਪਾਸੇ ਤੋਂ ਤੇ ਬੇਨਤੀ ਆ ਸਮੁੱਚੀ ਸਿੱਖ ਵਸੋਂ ਨੂੰ, ਜਿੱਥੇ ਜਿੱਥੇ ਵੀ ਕੋਈ ਸਾਡੇ ਵੀਰ ਭੈਣਾਂ ਕੰਮ ਕਰ ਰਹੇ ਨੇ, ਇਹੀ ਆਸ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਕਿ ਆਪਸੀ ਮਤ ਭੇਦ ਭੁਲਾ ਕੇ, ਆਪਸੀ ਵੈਰ ਵਿਰੋਧ ਨੂੰ ਦੂਰ ਕਰਕੇ ਸਮੁੱਚੇ ਰੂਪ ਵਿੱਚ ਇਕੱਠੇ ਹੋ ਕੇ ਇੱਕ ਅਜਿਹਾ ਹੰਭਲਾ ਮਾਰਿਆ ਜਾਵੇ ਤਾਂ ਕਿ ਜਿਹੜਾ ਇਸ ਹਾਲਾਤ ਦਾ ਜਿਹੜਾ ਮੁਕਾਬਲਾ ਆ ਉਹ ਅਸੀਂ ਸਹੀ ਰੂਪ ਵਿੱਚ ਕਰ ਸਕੀਏ। ਜੀ ਡਾਕਟਰ ਸਾਹਿਬ, ਜਿਵੇਂ ਮੈਂ ਗੱਲ ਕੀਤੀ ਹੈ ਜਾਂ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਸਿੱਖਾਂ ਦੇ ਉੱਪਰ, ਪੰਥ ਦੇ ਉੱਪਰ ਜਿਹੜਾ ਔਨਸਲੌਟ ਚੱਲ ਰਿਹਾ, ਉਹਦੇ ਫਲਸਰੂਪ ਜਿਹੜੀ ਇੱਕ ਇੰਡੀਅਨ ਸਟੇਟ ਵਰਸਸ ਸਿੱਖ ਨੇਸ਼ਨ ਦੀ ਲਾਈਨ ਉੱਭਰਵੇਂ ਰੂਪ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਦੇਖਣ ਨੂੰ ਮਿਲ ਰਹੀ ਹੈ, ਉਹਦਾ ਹੀ ਨਤੀਜਾ ਜਾਂ ਇੱਕ ਐਗਜ਼ਾਮਪਲ ਕਹਿ ਲਓ ਜਿਹੜੀ ਓਨਟਾਰੀਓ ਦੇ ਗੁਰਦੁਆਰਾ ਸਾਹਿਬਾਨਾਂ ਵੱਲੋਂ ਇੰਡੀਅਨ ਅਥਾਰਟੀਜ਼ ਦਾ ਬਾਈਕਾਟ ਕਰਨ ਦੀ ਲਾਈਨ ਸਾਹਮਣੇ ਆਈ ਹੈ। ਇਹਦੇ ਇਵਜ਼ ਦੇ ਵਿੱਚ ਤੁਸੀਂ ਸਮਝਦੇ ਹੋ ਵੀ ਜਿਹੜਾ ਸਿੱਖ ਡਾਇਸਪੋਰਾ ਦੇ ਵੱਲੋਂ ਇੱਕ ਕੰਮ ਕੀਤਾ ਜਾ ਰਿਹਾ ਹੈ, ਉਹ ਲੌਬਿੰਗ ਦੇ ਵਿੱਚ ਹੋਵੇ ਜਾਂ ਸਿੱਖ ਸੰਘਰਸ਼ ਨੂੰ ਅੱਗੇ ਤੋਰਨ ਦੇ ਹਵਾਲੇ ਦੇ ਨਾਲ, ਉਹ ਇੱਥੇ ਖਾਸ ਤੌਰ ਤੇ ਨਾਰਥ ਅਮਰੀਕਾ ਦੇ ਵਿੱਚ ਕਿੰਨਾ ਕੁ ਸਫਲ ਮੰਨਦੇ ਹੋ ਉਹਨੂੰ? ਦੇਖੋ, ਇਹ ਇੱਕ ਬਹੁਤ ਹੀ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉੱਥੋਂ ਦੀਆਂ, ਇਹ ਬਹੁਤ ਹੀ ਉਹਨਾਂ ਦਾ ਇੱਕ ਸ਼ਲਾਘਾਯੋਗ ਕਦਮ ਹੈ। ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਉਸੇ ਤਰ੍ਹਾਂ ਤੇ ਤੁਰ ਕੇ, ਉਸੇ ਰਫਤਾਰ ਦੇ ਨਾਲ ਜਿਹਨੇ ਸਾਡੇ ਵੀ ਇੱਥੇ ਗੁਰੂ ਘਰ ਨੇ ਅਮਰੀਕਾ ਦੇ ਵਿੱਚ, ਯਤਨ ਕਰਾਂਗੇ ਕਿ ਕੋਈ ਨਾ ਕੋਈ ਅਜਿਹਾ ਅਸੀਂ ਵੀ ਹੰਭਲਾ ਮਾਰੀਏ। ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਅਮਰੀਕਾ ਵਿੱਚ ਅਜਿਹੇ ਹਨ ਜਿੱਥੇ ਜਿਹੜਾ ਇੰਡੀਅਨ ਅਧਿਕਾਰੀ ਆ, ਮੈਂ ਨਾਲ ਦੀ ਨਾਲ ਇੱਕ ਗੱਲ ਹੋਰ ਕਲੀਅਰ ਕਰਦਾ ਜਾਵਾਂ ਕਿ 4 ਦਰਵਾਜ਼ਿਆਂ ਵਾਲਾ ਚੌਹਾਂ ਪਾਸਿਆਂ ਤੋਂ ਜਿਹੜੇ ਕੋਈ ਵੀ ਬਿਨਾਂ ਰੰਗ, ਧਰਮ, ਜਾਤ ਤੋਂ, ਬਿਨਾਂ ਕਿਸੇ ਗੱਲ ਤੋਂ ਕੋਈ ਵੀ ਜਿਹੜਾ ਮਨੁੱਖ ਆ ਉਹ ਗੁਰੂ ਘਰ ਵਿੱਚ ਆ ਸਕਦਾ, ਆ ਕੇ ਇੱਥੇ ਮੱਥਾ ਟੇਕ ਸਕਦਾ, ਸੁਣ ਸਕਦਾ, ਬੈਠ ਸਕਦਾ, ਲੰਗਰ ਛਕ ਸਕਦਾ। ਕਿਸੇ ਨੂੰ ਵੀ ਕਿਸੇ ਰੂਪ ਵਿੱਚ ਕਿਸੇ ਤੇ ਕੋਈ ਪਾਬੰਦੀ ਨਹੀਂ ਹੈਗੀ। ਪਰ ਜਿਹੜੇ ਲੋਕ ਸਿੱਖ ਕੌਮ ਦੇ ਮੁਖਾਲਫ ਨੇ, ਸਿੱਖ ਪੰਥ ਦੀਆਂ ਭਾਵਨਾਵਾਂ ਦੇ ਮੁਖਾਲਫ ਨੇ ਔਰ ਸਾਡੇ ਨਾਲ ਦੁਸ਼ਮਣੀ ਪੈਦਾ ਕਰ ਰਹੇ ਨੇ, ਖਾਸ ਤੌਰ ਤੇ ਜਿਹੜੇ ਹਿੰਦੁਸਤਾਨ ਦੀ ਸਰਕਾਰ ਦੇ ਸਰਕਾਰੀ ਅਹੁਦੇਦਾਰ ਨੇ, ਉਹਨਾਂ ਨੂੰ ਨਾ ਤਾਂ ਸੱਦਿਆ ਜਾਣਾ ਚਾਹੀਦਾ, ਨਾ ਹੀ ਇੱਥੇ ਆ ਕੇ ਕੋਈ ਮਾਣ ਮਰਤਬਾ ਦੇਣਾ ਚਾਹੀਦਾ। ਠੀਕ ਹੈ, ਐਜ਼ ਏ ਪਰਸਨ ਉਹ ਆਉਣ, ਵੈਲਕਮ ਹੈ, ਪਰ ਉਹਨਾਂ ਨੂੰ ਕਿਸੇ ਵੀ ਰੂਪ ਵਿੱਚ, ਜਿਹੜਾ ਕਿ ਜਿਵੇਂ ਕਿ ਓਨਟਾਰੀਓ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਥੇ ਦੀਆਂ ਸੰਗਤਾਂ ਨੇ ਜਿਹੜਾ ਫੈਸਲਾ ਕੀਤਾ, ਮੈਂ ਸਮਝਦਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਤਾਂ ਕਿ ਇਹਦੇ ਨਾਲ ਹੁੰਦਾ ਕੀ ਆ, ਇੱਕ ਕਨਫਿਊਜ਼ਨ ਪੈਦਾ ਹੁੰਦਾ, ਸਾਡੀ ਜਿਹੜੀ ਤੁਰਨ ਦੀ ਰਫਤਾਰ ਆ ਉਹਦੇ ਤੇ ਅਸਰ ਪੈਂਦਾ, ਵੀ ਮੈਸੇਜ ਬੜਾ ਗਲਤ ਜਾਂਦਾ। ਤੇ ਦੂਸਰਾ, ਇਹ ਜਿਹੜੇ ਲੋਕ ਨੇ ਇਹਨਾਂ ਦਾ ਕੰਮ ਹੀ ਇਹ ਆ ਕਿ ਇਹ ਸਾਡੇ ਜਿਹੜੇ ਭੋਲੇ ਭਾਲੇ ਲੋਕ ਨੇ ਉਹਨਾਂ ਨੂੰ ਗੁੰਮਰਾਹ ਵੀ ਕਰਦੇ ਨੇ ਔਰ ਕਿਸੇ ਲੈਵਲ ਤੱਕ ਉਹਨਾਂ ਨੂੰ ਥ੍ਰੈਟ ਵੀ ਕਰਦੇ ਨੇ। ਕਿਸੇ ਨੂੰ ਵੀਜ਼ੇ ਦਾ ਉਹ ਥ੍ਰੈਟ ਕਰਨਗੇ, ਕਿਸੇ ਨੂੰ ਹੋਰ ਤਰ੍ਹਾਂ ਦੀ ਥ੍ਰੈਟ ਕਰਨਗੇ। ਤੇ ਅਸੀਂ ਸੰਗਤਾਂ ਨੂੰ ਵੀ ਇਹ ਅਪੀਲ ਕਰਦੇ ਹਾਂ ਕਿ ਕਿਸੇ ਵੀ ਥ੍ਰੈਟ ਤੋਂ, ਕਿਸੇ ਵੀ ਤਰ੍ਹਾਂ ਦੇ ਬਹਿਕਾਵੇ ਵਿੱਚ ਆਏ ਤੋਂ ਬਿਨਾਂ ਇਸ ਸਟੈਂਡ ਤੇ ਪਹਿਰਾ ਦਿੱਤਾ ਜਾਵੇ ਔਰ ਇਸ ਜਿਹੜੀ ਇੱਦਾਂ ਦੇ ਜਿਹੜਾ ਕੈਨੇਡਾ ਦੀਆਂ ਸੰਗਤਾਂ ਨੇ ਫੈਸਲਾ ਕੀਤਾ ਉਹਦੀ ਪੁਰਜ਼ੋਰ ਹਮਾਇਤ ਕੀਤੀ ਜਾਵੇ ਔਰ ਅਮਰੀਕਾ ਦੇ ਵਿੱਚ ਜਿਹੜੇ ਵੀਰ ਇਸ ਗੱਲ ਨੂੰ ਅੱਗੇ ਲੈ ਕੇ ਤੁਰਨਗੇ ਉਹਨਾਂ ਦੀ ਵੀ ਪੂਰਨ ਹਮਾਇਤ ਕੀਤੀ ਜਾਵੇ। ਜੀ ਡਾਕਟਰ ਸਾਹਿਬ, ਅੱਜ ਦੇ ਸੈਕੰਡ ਇਸ਼ੂ ਵੱਲ ਆਈਏ। ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ ਦਿਹਾੜਾ 5 ਜਨਵਰੀ ਨੂੰ ਮਨਾਉਣ ਦੀ ਗੱਲ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਹੈ ਤੇ ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ 2003 ਅਨੁਸਾਰ ਜਿਹੜੀ ਇਹ
ਲਾਈਨ ਹੈ, ਪਰ ਜਿਹੜੀਆਂ ਡਿਵੀਜ਼ਨਸ ਨੇ ਪੰਥ ਦੇ ਵਿੱਚ, ਜਿਵੇਂ ਪਹਿਲਾਂ ਵੀ ਅਸੀਂ ਦੇਖਦੇ ਹਾਂ ਕਿ ਪਿਛਲੇ ਸਾਲ ਵੀ ਇੱਦਾਂ ਹੋਇਆ ਸੀ ਅਤੇ ਇਸ ਸਾਲ ਵੀ ਹੈ ਕਿ 2 ਥਾਵਾਂ 'ਤੇ ਗੁਰੂ ਸਾਹਿਬ ਦਾ 2 ਦਿਨਾਂ ਦੇ ਵਿੱਚ 2 ਵੱਖੋ ਵੱਖਰੇ ਦਿਨਾਂ ਦੇ ਵਿੱਚ ਮਨਾਉਣ ਦੀ ਜਿਹੜੀ ਲਾਈਨ ਹੈ ਉਹ ਦੇਖਣ ਨੂੰ ਮਿਲਦੀ ਹੈ। ਇੱਕ ਡਿਵੀਜ਼ਨ ਦੀ ਲਾਈਨ ਵੀ ਪੰਥ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਸੋ ਇਹਦੇ 'ਤੇ ਤੁਸੀਂ ਕੀ ਕਹਿਣਾ ਚਾਹੋਗੇ, ਕੀ ਸੰਦੇਸ਼ ਦੇਣਾ ਚਾਹੋਗੇ ਕੌਮ ਨੂੰ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ 2003 ਪਿਛਲੇ ਇਹ ਜਿਹੜਾ ਕੈਲੰਡਰ ਆ, ਠੀਕ ਆ, 99 ਵਿੱਚ ਇੱਕ ਵਾਰੀ ਲਾਗੂ ਹੋਣਾ ਸੀ, ਫਿਰ ਪ੍ਰੋਬਲਮ ਪੈ ਗਈ। 2003 ਦੇ ਵਿੱਚ ਮੂਲ ਰੂਪ ਵਿੱਚ ਇਹ ਕੈਲੰਡਰ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਗੂ ਹੋ ਗਿਆ ਸੀ। ਉਸ ਤੋਂ ਪਹਿਲਾਂ ਲੰਬਾ ਸਮਾਂ ਪੰਥ ਜਿਹੜਾ ਉਹ ਜਿਹੜੇ ਆਪਣੇ ਦਿਨ ਨੇ, ਗੁਰਪੁਰਬ ਨੇ, ਸ਼ਹੀਦੀ ਦਿਹਾੜੇ ਨੇ, ਜਾਂ ਜੋ ਵੀ ਜਿਹੜੇ ਆਪਣੇ ਫੰਕਸ਼ਨ ਸੀ, ਉਹ ਪੁਰਾਣੇ ਕੈਲੰਡਰ ਦੇ ਹਿਸਾਬ ਨਾਲ ਜਿਹੜਾ ਕਿ ਉਦੋਂ ਪ੍ਰਚਲਿਤ ਸੀ ਉਹਦੇ ਹਿਸਾਬ ਨਾਲ ਕਰਦਾ ਰਿਹਾ। ਪਰ ਜਦੋਂ ਤੋਂ ਪੰਥ ਨੇ ਇਹ ਫੈਸਲਾ ਕੀਤਾ ਕਿ ਸਾਡਾ ਆਪਣਾ ਕੈਲੰਡਰ ਹੋਏਗਾ, ਅਸੀਂ ਉਸ ਦੇ ਅਨੁਸਾਰ ਹੀ ਦਿਨ ਤਿਉਹਾਰ ਮਨਾਵਾਂਗੇ। ਔਰ ਜਦੋਂ ਇਹ ਕੈਲੰਡਰ ਲਾਗੂ ਹੋਇਆ ਸੀ, ਨਾਲ ਦੀ ਨਾਲ ਹੀ ਉਹਦੇ ਵਿੱਚ ਇੱਕ ਮੱਦ ਪਾ ਦਿੱਤੀ ਗਈ ਸੀ ਕਿ ਕੱਲ ਨੂੰ ਅਗਰ ਕੋਈ ਨਵੀਂ ਐਵੀਡੈਂਸ ਸਾਹਮਣੇ ਆ ਜਾਵੇ, ਕੋਈ ਨਵੇਂ ਦਾਅਵੇ ਤਰਾਜ ਸਾਹਮਣੇ ਆ ਜਾਣ, ਤੇ ਇਹ ਜਿਹੜਾ ਕੈਲੰਡਰ ਆ ਕੋਈ ਫਾਈਨਲ ਵਰਜ਼ਨ ਨਹੀਂ ਹੈਗੀ, ਫਾਈਨਲ ਡਾਕੂਮੈਂਟ ਨਹੀਂ ਹੈਗਾ, ਕੋਈ ਜਿਹਦੇ ਵਿੱਚ ਸੋਧ ਨਹੀਂ ਕੀਤੀ ਜਾ ਸਕਦੀ। ਇਹਦੇ ਵਿੱਚ ਬਿਲਕੁਲ ਸੋਧ ਕੀਤੀ ਜਾ ਸਕਦੀ ਹੈ, ਪਰ ਸੋਧ ਕਰਨ ਦਾ ਜਿਹੜਾ ਤਰੀਕਾ ਹੈ ਉਹ ਇਹੋ ਹੀ ਹੋਏਗਾ ਜਿਸ ਪ੍ਰੋਸੈਸ ਦੇ ਨਾਲ ਇਹ ਕੈਲੰਡਰ ਬਣਿਆ ਸੀ। ਸੋ ਜਦੋਂ 2010 ਦੇ ਵਿੱਚ ਇਹਦੇ ਵਿੱਚ ਸੋਧ ਹੋਈ ਆ, ਆਪਣੀ ਮਰਜ਼ੀ ਦੇ ਨਾਲ ਪਹਿਲਾਂ ਕਮੇਟੀ ਬਣੀ ਗਈ ਅਕਾਲ ਤਖ਼ਤ ਸਾਹਿਬ ਵੱਲੋਂ, ਤੇ ਮੈਂ ਇੱਥੇ ਹੋਰ ਬੜੇ ਮਤਲਬ ਦੁੱਖ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਸਾਡੀ ਸਿਰਮੌਰ ਸੰਸਥਾ, ਪਰ ਅੱਜ ਕੱਲ੍ਹ ਉਹ ਕੰਪਲੀਟਲੀ ਇੱਕ ਪਰਿਵਾਰ ਦੇ ਥੱਲੇ, ਸਰਕਾਰੀ ਸੋਚ ਵਾਲਿਆਂ ਦੇ ਥੱਲੇ, ਤੇ ਬਿਲਕੁਲ ਆਪਣੀ ਮੱਤ ਤੋਂ ਜਿਹੜੇ ਪਾਸੇ ਗਏ ਹੋਏ ਲੋਕ ਨੇ ਉਹਨਾਂ ਦੇ ਕੋਲ ਆ ਤੇ ਉਹਨਾਂ ਦੇ ਥੱਲੇ ਆ। ਸੋ ਇਹਨਾਂ ਦੇ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਆ, ਉਹਨਾਂ ਤੇ ਕਈ ਵਾਰੀ ਹੈਰਾਨੀ ਵੀ ਹੁੰਦੀ ਹੈ, ਕਈ ਵਾਰੀ ਦੁੱਖ ਵੀ ਹੁੰਦਾ ਕਿ ਜਿਹੜਾ ਪੰਥ ਦੀ ਇਹ ਦਿਸ਼ਾ ਦੇ ਰਹੇ ਨੇ, ਇਹ ਕਿੱਧਰ ਨੂੰ ਜਾ ਰਹੀ। ਐਨੀਵੇ, ਜਦੋਂ ਇਸ ਕੈਲੰਡਰ ਵਿੱਚ ਸੋਧ ਹੋਈ, ਉਹ ਬੜੀ ਹੀ ਮਤਲਬ ਹਾਸੋਹੀਣੀ ਤਰੀਕੇ ਦੇ ਨਾਲ ਪਹਿਲਾਂ ਇੱਕ 11 ਮੈਂਬਰੀ ਕਮੇਟੀ ਬਣੀ, ਉਹ ਇਹਦਾ ਫੈਸਲਾ ਨਹੀਂ ਕਰ ਸਕੀ। ਫਿਰ 5 ਮੈਂਬਰੀ ਕਮੇਟੀ ਬਣੀ, ਉਹ ਫੈਸਲਾ ਨਹੀਂ ਕਰ ਸਕੀ। ਔਰ 2 ਐਸੀਆਂ ਸ਼ਖਸੀਅਤਾਂ, ਬਾਬਾ ਹਰਨਾਮ ਸਿੰਘ ਧੁੰਮਾ ਤੇ ਅਵਤਾਰ ਸਿੰਘ ਮੱਕੜ, ਜਿਹੜੇ ਉਦੋਂ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੀ, ਇਹਨਾਂ 2 ਬੰਦਿਆਂ ਨੇ ਰਲ ਕੇ ਇੱਕ ਰਿਕਮੈਂਡੇਸ਼ਨ ਜਿਹੜੀਆਂ ਹੈਗੀਆਂ ਉਹ ਅਕਾਲ ਤਖ਼ਤ ਸਾਹਿਬ ਨੂੰ ਦਿੱਤੀਆਂ, ਔਰ ਉਹਨਾਂ ਨੇ ਉਹ ਲਾਗੂ ਹੋ ਦਿੱਤਾ। ਤਦ ਦਿਨ ਤੋਂ ਹੀ ਅਸੀਂ ਜਿਹੜੀਆਂ ਉਹ ਸੋਧਾਂ ਤੇ ਰਿਕਮੈਂਡੇਸ਼ਨ ਸੀਗੀਆਂ, ਅਸੀਂ ਉਹਨਾਂ ਨੂੰ ਟੋਟਲੀ ਰਿਜੈਕਟ ਕੀਤਾ, ਔਰ ਅੱਜ ਤੱਕ ਅਸੀਂ ਰਿਜੈਕਟ ਕਰਦੇ ਆ ਰਹੇ ਹਾਂ। ਅਸੀਂ ਜਿੰਨੀ ਦੇਰ ਤੱਕ ਡਿਊ ਪ੍ਰੋਸੈਸ ਦੇ ਨਾਲ ਜਿਹੜੀ ਸੋਧ ਹੋ ਜਾਏ, ਅਸੀਂ ਹਮੇਸ਼ਾ ਹੀ ਕਹਿੰਦੇ ਕਿ ਚਾਹੇ ਡਿਊ ਪ੍ਰੋਸੈਸ ਨਾਲ ਤੁਸੀਂ ਜਿੰਨੀ ਮਰਜ਼ੀ ਇਹਦੇ ਵਿੱਚ ਬਦਲਾਅ ਲਿਆਓ, ਕੋਈ ਗੱਲ ਨਹੀਂ, ਪਰ ਉਹਦਾ ਜਿਹੜਾ ਹੈਗਾ ਪ੍ਰੋਸੈਸ ਹੈ ਉਹ ਠੀਕ ਕਰ ਲਓ, ਜਿਹੜਾ ਉਹਨੂੰ ਯੋਗ ਸਥਾਨ ਦਿਓ। ਹਰ ਇੱਕ ਜਿਹੜੇ ਵਿਦਵਾਨ ਦੇ ਜਿਹੜੇ ਵਿਚਾਰ ਨੇ, ਔਰ ਖਾਸ ਤੌਰ ਤੇ ਸਰਦਾਰ ਪਾਲ ਸਿੰਘ ਪੁਲੇਵਾਲ ਜਿਨ੍ਹਾਂ ਨੇ ਬਣਾਇਆ, ਉਹਨਾਂ ਨੂੰ ਤਾਂ ਪੁੱਛਿਆ ਵੀ ਨਹੀਂ ਕਿਸੇ ਨੇ ਚੇਂਜ ਕਰਨ ਦੇ ਵਿੱਚ। ਸੋ ਜਦੋਂ ਵੀ ਚੇਂਜ ਹੋਣੀ ਹੈ, ਜਦੋਂ ਚੇਂਜ ਇਹਦੇ ਵਿੱਚ ਕਰਨੀ ਆ, ਇੱਕ ਡਿਊ ਪ੍ਰੋਸੈਸ ਦੇ ਨਾਲ ਉਹ 'ਚ ਚੇਂਜ ਕੀਤੀ ਜਾਵੇ। ਤਦ ਤੱਕ ਅਸੀਂ ਜਿਹੜਾ ਨਾਨਕਸ਼ਾਹੀ ਕੈਲੰਡਰ 2003 ਹੈ ਪਾਲ ਸਿੰਘ ਪੁਲੇਵਾਲਾ, ਉਹਨੂੰ ਮੰਨਦੇ ਰਵਾਂਗੇ। ਅਤੇ ਧੰਨਵਾਦ ਕਰਦੇ ਹਾਂ ਅਸੀਂ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਇਸ ਗੱਲ ਤੇ ਡਟ ਕੇ ਪਹਿਰਾ ਦਿੱਤਾ। ਰਹੀ ਗੱਲ 10ਵੇਂ ਪਾਤਸ਼ਾਹ ਦੇ ਅਵਤਾਰ ਪੁਰਬ ਦੀ, ਉਹਨਾਂ ਦੇ ਆਗਮਨ ਪੁਰਬ ਦੀ, ਅਸੀਂ 5 ਤਰੀਕ ਨੂੰ ਪੂਰੇ ਜ਼ੋਰ ਸ਼ੋਰ ਦੇ ਨਾਲ, ਪੂਰੇ ਮਾਣ ਤੇ ਸਤਿਕਾਰ ਦੇ ਨਾਲ ਜਿਹੜਾ 10ਵੇਂ ਪਾਤਸ਼ਾਹ ਦਾ ਜਿਹੜਾ ਆਗਮਨ ਪੁਰਬ ਆ ਉਹ ਮਨਾਵਾਂਗੇ। ਔਰ ਅਸੀਂ ਅਪੀਲ ਕਰਦੇ ਹਾਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਕਿ ਇਸ ਕੈਲੰਡਰ ਦੇ ਉੱਪਰ ਪਹਿਰਾ ਦਿੰਦੇ ਹੋਏ, ਮੈਂ ਉਹਨਾਂ ਵੀ ਵੀਰਾਂ ਨੂੰ ਜਿਨ੍ਹਾਂ ਨੇ ਵਿਕਰਮੀ ਕੈਲੰਡਰ ਦੇ ਅਨੁਸਾਰ 25 ਦਸੰਬਰ ਨੂੰ ਹੀ ਇਹ ਮਨਾਇਆ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਕਿਸੇ ਵਹਿਮ ਭਰਮ 'ਚ ਪਏ ਤੋਂ ਬਿਨਾਂ ਇਸ ਗੱਲ ਦੀ ਜਿਹੜੀ ਅਥੈਂਟਿਸਿਟੀ ਆ ਉਹਨੂੰ ਸਾਹਮਣੇ ਰੱਖਦੇ ਹੋਏ, ਇਹਨੂੰ ਕਬੂਲ ਕਰਦੇ ਹੋਏ, ਅਗਰ ਤੁਹਾਨੂੰ ਕੋਈ ਲੱਗਦਾ ਵੀ ਇਹ ਠੀਕ ਨਹੀਂ ਹੈਗਾ, ਤੇ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ, ਉਹਦੇ ਵਿੱਚ ਬੈਠ ਕੇ ਕੰਸੈਂਸਸ ਬਿਲਡ ਕਰਕੇ ਡਿਊ ਪ੍ਰੋਸੈਸ ਦੇ ਕੇ ਤੁਸੀਂ ਜੋ ਮਰਜ਼ੀ ਚੇਂਜ ਕਰ ਦਿਓ, ਪਰ ਯੂਨੀਲੈਟਰਲ ਚੇਂਜ ਬਿਨਾਂ ਕਿਸੇ ਤੋਂ
ਪੁੱਛੇ ਤੋਂ ਬਿਨਾਂ। ਤੇ ਇੱਕ ਬ੍ਰਾਹਮਣਕ ਪ੍ਰਭਾਵ ਦੇ ਥੱਲੇ ਆ ਕੇ ਤੁਸੀਂ ਜਦੋਂ ਕੋਈ ਪੰਥ ਦੇ ਇੱਦਾਂ ਦੀਆਂ ਸਿਰਮੌਰ ਚੀਜ਼ਾਂ ਦੇ ਵਿੱਚ ਚੇਂਜ ਕਰਦੇ ਹੋ, ਉਹ ਨਾ ਅਸੀਂ ਪਹਿਲਾਂ ਕਦੀ ਮਨਜ਼ੂਰ ਕੀਤੀ ਆ, ਨਾ ਹੀ ਅਸੀਂ ਭਵਿੱਖ ਦੇ ਵਿੱਚ ਮਨਜ਼ੂਰ ਕਰਾਂਗੇ। ਔਰ ਸਮੁੱਚੇ ਖਾਲਸਾ ਪੰਥ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ 5 ਤਰੀਕ ਨੂੰ 10ਵੇਂ ਪਾਤਸ਼ਾਹ ਦਾ ਜਿਹੜਾ ਆਗਮਨ ਪੁਰਬ ਆ ਉਹ ਪੂਰੇ ਜੋਸ਼ੋ ਖਰੋਸ਼ ਦੇ ਨਾਲ ਮਨਾ ਕੇ ਸੰਗਤਾਂ ਦੇ ਨਾਲ ਮਿਲ ਜੁਲ ਕੇ ਜਿਸ ਤਰ੍ਹਾਂ ਦੇ ਵੀ ਪ੍ਰੋਗਰਾਮ ਹੋਣ, ਉਸ ਦਿਨ ਤੁਸੀਂ ਨਗਰ ਕੀਰਤਨ ਦੇ ਰੂਪ ਵਿੱਚ, ਸੈਮੀਨਾਰਾਂ ਦੇ ਰੂਪ ਵਿੱਚ ਸਤਿਗੁਰ ਦਾ ਜੋ ਮੈਸੇਜ ਆ ਉਹਨੂੰ ਅੱਗੇ ਤੋਂ ਅੱਗੇ ਫੈਲਾਉਣ ਵਾਸਤੇ ਸਾਨੂੰ ਵੱਧ ਤੋਂ ਵੱਧ ਕੰਮ ਕਰਨਾ ਚਾਹੀਦਾ। ਜੀ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਹੈ 2010 ਦੇ ਵਿੱਚ ਮੂਲ ਜਿਹੜਾ ਨਾਨਕਸ਼ਾਹੀ ਕੈਲੰਡਰ ਸੀ ਉਹਦੇ ਵਿੱਚ ਸੋਧਾਂ ਕਰ ਦਿੱਤੀਆਂ ਗਈਆਂ ਨੇ ਜਿਹੜੀਆਂ ਕਿ ਨਾ ਮਨਜ਼ੂਰ ਨੇ ਮੋਸਟਲੀ ਕੌਮ ਨੂੰ ਜਦੋਂ ਅਸੀਂ ਦੇਖਦੇ ਹਾਂ। ਪਰ ਜਿਹੜਾ ਇਹ ਇੱਕ ਡਿਵੀਜ਼ਨ ਦੀ ਲਾਈਨ ਹੈ ਇਹਦੇ ਥੱਲੇ ਪਿਛਲੇ ਦਿਨਾਂ ਦੇ ਵਿੱਚ ਵੀ ਇਹ ਦੇਖਣ ਨੂੰ ਮਿਲਿਆ ਕਿ ਜਿਹੜਾ ਪਾਲ ਸਿੰਘ ਪੁਰੇਵਾਲ ਨੂੰ ਇੰਡੀਵਿਜੂਅਲੀ ਵੀ ਤੇ ਮੂਲ ਨਾਨਕਸ਼ਾਹੀ ਕੈਲੰਡਰ 2003 ਨੂੰ ਓਵਰਆਲ ਵੀ ਇੱਕ ਕੈਂਪੇਨ ਦੇ ਤਹਿਤ ਟਾਰਗੇਟ ਕੀਤਾ ਗਿਆ। ਨੈਗੇਟ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਨਿਰੰਤਰ ਜਿਹੜੀ ਹੈ ਉਹ ਲਗਾਤਾਰਤਾ ਦੇ ਨਾਲ ਕੀਤੀ ਜਾ ਰਹੀ ਹੈ। ਉਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਇਹਦੇ ਵਿੱਚ ਤਾਂ ਇਹ ਆ ਵੀ ਇਹ ਹੁਣ ਤੋਂ ਹੀ ਨਹੀਂ, ਇਹ ਜਿਹੜੀਆਂ ਇੱਦਾਂ ਦੀਆਂ ਚਾਲਾਂ ਬੜੀ ਦੇਰ ਤੋਂ ਚੱਲੀਆਂ ਜਾ ਰਹੀਆਂ। ਇੱਕ ਗੱਲ ਮੈਂ ਇੱਥੇ ਹੋਰ ਕਹਿਣੀ ਚਾਹੁੰਦਾ ਵੀ ਕਈ ਜਿਹੜੇ ਲੋਕ ਨੇ, ਜਿਹੜੇ ਵਿਦਵਾਨ ਨੇ ਜਾਂ ਜਿਹੜੇ ਆਪਣੇ ਆਪ ਨੂੰ ਮਹਾਂਪੁਰਖਾਂ ਦੀ ਸ਼੍ਰੇਣੀ ਵਿੱਚ ਗਿਣਦੇ ਨੇ, ਉਹ ਜੈਨੂਅਨਲੀ ਇਹ ਬਿਲੀਵ ਕਰਦੇ ਆ ਵੀ ਨਹੀਂ ਜੀ ਇਹ ਜਿਹੜਾ ਕੈਲੰਡਰ ਆ ਉਹ ਠੀਕ ਨਹੀਂ, ਇਹਦੇ ਨਾਲ ਇਤਿਹਾਸ ਚੇਂਜ ਹੁੰਦਾ, ਇਹਦੇ ਨਾਲ ਵਧੀਆਂ ਸੁਧੀਆਂ ਚੇਂਜ ਹੁੰਦੀਆਂ। ਉਹਨਾਂ ਨੂੰ ਵੀ ਇਹੀ ਬੇਨਤੀ ਆ ਕਿ ਤੁਸੀਂ ਪੰਥਕ ਇਕੱਠ ਦੇ ਵਿੱਚ, ਪੰਥਕ ਮਰਜ਼ਾਦਾ ਦੇ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਦੀ ਰੌਸ਼ਨੀ ਤੋਂ ਜਿਹੜੀ ਸੇਧ ਸਾਨੂੰ ਮਿਲਦੀ ਹੈ ਨਾ, ਉਹਦੇ ਅਨੁਸਾਰ ਬੈਠ ਕੇ ਤੁਸੀਂ ਵਧੀਆਂ ਦਾ ਸੁਧੀਆਂ ਦਾ ਜਿਹੜਾ ਵੀ ਕੋਈ ਨਿਪਟਾਰਾ ਕਰਨਾ ਉਹ ਕੰਸੈਂਸਸ ਦੇ ਰੂਪ ਵਿੱਚ ਆ ਕੇ ਬੈਠੋ, ਉੱਥੇ ਕਰ ਲਓ, ਆਪਣੇ ਵਿਚਾਰ ਦਿਓ, ਦੂਸਰਿਆਂ ਦੇ ਵਿਚਾਰ ਸੁਣੋ, ਤਾਂ ਕਿ ਜਿਸ ਤਰ੍ਹਾਂ ਇਹ ਕੈਲੰਡਰ ਜਿਹੜਾ 2003 ਵਾਲਾ ਬਣਿਆ ਸੀਗਾ, ਇਹ ਬਿਲਕੁਲ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਜਿਹੜੇ 2-3 ਵਿਦਵਾਨ ਇਸ ਵੇਲੇ ਬਹੁਤ ਇਸ ਗੱਲ ਦਾ ਸ਼ੋਰ ਮਚਾ ਰਹੇ ਨੇ ਕਿ ਸਾਡੀ ਗੱਲ ਨਹੀਂ ਸੁਣੀ, ਇਹ ਸਾਰੀਆਂ ਗੱਲਾਂ ਦੇ ਜਿਹੜੇ ਮਿੰਟਸ ਹੈਗੇ ਨੇ, ਸਾਰਾ ਕੁਝ ਦਰਜ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੇ ਪਿਆ। ਇਹ ਸਾਰੇ ਇਹ ਵਿਦਵਾਨ ਉਦੋਂ ਸੀਗੇ ਉੱਥੇ ਵੀ, ਇਹਨਾਂ ਦੀਆਂ ਸਾਰੀਆਂ ਗੱਲਾਂ ਦੇ, ਸਾਰੇ ਦਾਅਵੇ ਤਰਾਜਾਂ ਦੇ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਜਵਾਬ ਦਿੱਤੇ ਹੋਏ। ਪਰ ਜੇ ਕਿਸੇ ਨੇ ਇਹ ਗੱਲ ਮੰਨਣੀ ਨਹੀਂ ਵੀ ਮੈਂ ਨਹੀਂ ਜੀ ਮੈਂ ਉਦੋਂ ਏਦਾਂ ਕਹਿਤਾ ਸੀ, ਮੈਂ ਨਹੀਂ ਮੰਨਦਾ, ਉਹਦਾ ਕੋਈ ਇਲਾਜ ਨਹੀਂ ਹੈਗਾ। ਸੋ ਇਹਨਾਂ ਨੇ ਜਿਹੜਾ ਰੌਲਾ ਉਹ ਪਾਈ ਜਾਣਾ, ਸਾਨੂੰ ਇਸ ਗੱਲ ਵੱਲ ਧਿਆਨ ਨਹੀਂ ਦੇਣਾ ਚਾਹੀਦਾ। ਪਰ ਫਿਰ ਵੀ ਨਿੱਜੀ ਤੌਰ ਤੇ ਅਸੀਂ ਅਮਰੀਕਨ ਗੁਰਦੁਆਰਾ ਪੰਥਕ ਕਮੇਟੀ ਵੱਲੋਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਤੁਸੀਂ ਇਸ ਤਰ੍ਹਾਂ ਨਾ ਕਰੋ, ਬੈਠ ਕੇ ਕੰਸੈਂਸਸ ਬਿਲਡ ਕਰ ਲਓ। ਜਿਸ ਤਰ੍ਹਾਂ ਵੀ ਇਹਦੇ ਵਿੱਚ ਕੋਈ ਸੋਧ ਹੋਣੀ ਆ, ਜਿਹੜੀ ਵਾਜਬ ਕੋਈ ਗੱਲ ਤੁਹਾਨੂੰ ਲੱਗਦੀ ਆ ਵੀ ਇਹ ਠੀਕ ਨਹੀਂ ਹੋਇਆ, ਉਸ ਗੱਲ ਤੇ ਵਿਚਾਰ ਲਈ ਹਮੇਸ਼ਾ ਸਾਨੂੰ ਓਪਨ ਮਾਈਂਡਡ ਚਾਹੀਦਾ। ਜਿਹੜੀ ਪੰਥ ਦੇ ਵਿੱਚ ਡਿਵੀਜ਼ਨ ਦੀ ਲਾਈਨ ਆ, ਉਹਦਾ ਜਿਹੜਾ ਮੇਨ ਕਾਰਨ ਹੈ ਨਾ ਇੱਕ, ਉਹ ਇਹ ਹੈ ਕਿ ਜਿਹੜੀ SGPC ਆ ਜੀ, ਉਹ ਮਤਲਬ ਇੱਕ ਸੋਚ ਦੇ ਅਧੀਨ ਆ, ਉਸੇ ਸੋਚ ਦੇ ਅਧੀਨ ਹੀ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਨੇ, ਤੇ ਜਿਹੜਾ ਉੱਥੋਂ ਮੈਸੇਜ ਆਉਂਦਾ, ਹਾਲਾਂਕਿ ਅਸੀਂ ਇਹਦਾ ਪੁਰਜ਼ੋਰ ਵਿਰੋਧ ਕੀਤਾ ਵੀ ਆ, ਕਰ ਵੀ ਰਹੇ ਔਰ ਕਰਾਂਗੇ ਵੀ। ਅਸੀਂ ਕੋਈ ਅਜਿਹੀ ਗੱਲ ਜਿਹੜੀ ਪੰਥਕ ਰੋਹ ਰੀਤ ਦੇ ਜਾਂ ਜਿਹੜੇ ਨਿਰਾਲੇ ਪੰਥ ਦੀ ਜਿਹੜੀ ਗੱਲ ਕਰਦੀ ਹੋਵੇ, ਉਸਨੂੰ ਜਿਹੜੀ ਵੀ ਗੱਲ ਟਾਰਗੇਟ ਕਰਦੀ ਆ, ਅਸੀਂ ਉਹਦਾ ਪਹਿਲਾਂ ਵੀ ਵਿਰੋਧ ਕੀਤਾ, ਕਰ ਵੀ ਰਹੇ ਹਾਂ ਤੇ ਹਮੇਸ਼ਾ ਕਰਾਂਗੇ ਵੀ। ਪਰ ਇਹਦੇ ਨਾਲ ਮੈਂ ਫਿਰ ਉਹੀ ਗੱਲ ਦੁਹਰਾਉਣੀ ਚਾਹੁੰਦਾ ਕਿ ਇਹਦੇ ਨਾਲ ਜਿਹੜੀ ਪੰਥ ਦੀ ਇੱਕ ਸ਼ਕਤੀ ਆ ਉਹ ਖੇਰੂ ਖਰੂ ਹੁੰਦੀ ਆ। ਸਾਡੇ ਵਿੱਚ ਡਿਵੀਜ਼ਨ ਜਿਹੜੀ ਪੈ ਰਹੀ ਆ, ਇਹਦਾ ਨੁਕਸਾਨ ਵੀ ਸਾਨੂੰ ਹੀ ਆ। ਕਿੱਥੇ ਤਾਂ ਅਸੀਂ ਸਾਰੇ ਪੰਥ ਨੇ ਮਿਲ ਕੇ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਪੰਜਾਬ ਦੇ ਵਿੱਚ ਜਾਂ ਜਿੱਥੇ ਵੀ ਸਾਡੀ ਸਿੱਖ ਵਸੋਂ ਹੈਗੀ ਆ, ਜਿਹੜੀਆਂ ਸਾਨੂੰ ਸਮੱਸਿਆਵਾਂ ਦਾ ਧਾਰਮਿਕ ਤੌਰ ਤੇ, ਸਿਆਸੀ ਤੌਰ ਤੇ, ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ ਜਿਹੜਾ ਸਾਨੂੰ ਇਹ ਸਾਹਮਣਾ ਕਰਨਾ ਪੈ ਰਿਹਾ, ਕਿੱਥੇ ਤਾਂ ਅਸੀਂ ਉਹਨੂੰ ਰੋਕਣ ਵਾਸਤੇ ਬੰਨ੍ਹਣੋਂ ਬੰਨ੍ਹਣੇ ਸੀ। ਇਹ ਸਾਰੀਆਂ ਜਿਹੜੀਆਂ ਗੱਲਾਂ ਆ, ਇਹਨਾਂ ਦਾ ਜਿਹੜਾ ਰੁਝਾਨ ਆ, ਜਿਹੜੀਆਂ ਸਾਡੀਆਂ ਡਿਵੈਲਪਮੈਂਟਸ ਨੇ,
ਉਹ ਬੇਸਿਕਲੀ ਤਾਂ ਅਸੀਂ ਸਾਰਾ ਕੁਝ ਇਕੱਠਾ ਕਰਕੇ ਇਹਨੂੰ ਮੂਵ ਕਰਦੇ ਹਾਂ ਇੱਕ ਰਾਜ ਦੀ ਪ੍ਰਾਪਤੀ ਵਾਲੇ ਪਾਸੇ ਜੀ। ਤੇ ਜਦੋਂ ਕੋਈ ਅਜਿਹੀਆਂ ਘਟਨਾ ਘਟਦੀਆਂ, ਜਦੋਂ ਆਪਸ ਵਿੱਚ ਹੀ ਸਾਡੀ ਵਿਚਾਰਧਾਰਕ ਜਿਹੜੀ ਟੱਕਰ ਹੁੰਦੀ ਆ, ਉਹਦੇ ਵਿੱਚ ਨੁਕਸਾਨ ਹਮੇਸ਼ਾ ਹੀ ਹੋਇਆ ਵੀ ਹੈ ਪੰਥ ਦਾ, ਤੇ ਹੁਣ ਹੋ ਵੀ ਰਿਹਾ, ਤੇ ਫਿਊਚਰ ਵਿੱਚ ਵੀ ਅਗਰ ਅਸੀਂ ਜਿਹੜੀਆਂ ਆਪਣੀਆਂ ਅਫੈਂਸਸ ਹੈਗੀਆਂ ਉਹ ਮੈਂਟੇਨ ਕਰਦੇ, ਆਪਣੇ ਵਿਚਾਰਾਂ ਨੂੰ ਪੰਥ ਦੇ ਮੁਤਾਬਕ ਰੋਕ ਕੇ ਉਸੇ ਰਫਤਾਰ ਦੇ ਵਿੱਚ, ਪੰਥ ਦੀ ਰਫਤਾਰ ਦੇ ਵਿੱਚ ਨਹੀਂ ਚੱਲਦੇ, ਤੇ ਸਾਡਾ ਨੁਕਸਾਨ ਹੋਊਗਾ। ਇਹਦਾ ਜਿਹੜੀ ਤੁਸੀਂ ਪੰਥ ਦੀ ਡਿਵੀਜ਼ਨ ਦੀ ਗੱਲ ਕੀਤੀ ਆ, ਇਹ ਇੱਕ ਜਗ੍ਹਾ ਨਹੀਂ ਇਹਦਾ ਅਸਰ ਪੈ ਰਿਹਾ, ਇਹਦਾ ਸਾਡੇ ਸਾਰੇ ਸਮਾਜ ਤੇ, ਸਿੱਖ ਸਮਾਜ ਤੇ, ਹਰ ਇੱਕ ਚੀਜ਼ ਤੇ ਇਹਦਾ ਅਸਰ ਪੈਂਦਾ। ਸੋ ਬੇਸਿਕਲੀ ਸਾਨੂੰ ਇਸ ਗੱਲ ਤੋਂ ਸੁਚੇਤ ਹੋ ਕੇ ਜਿਹੜਾ ਪੰਥ ਆ ਉਹ ਉਚਾਈ ਵੱਲ ਕਿਵੇਂ ਜਾਵੇ, ਸਾਡੀਆਂ ਇਛਾਵਾਂ ਨੇ, ਸਾਡੇ ਕੋਲ ਜਿਹੜੀ ਫੈਸਲਾ ਕਰਨ ਦੀ ਤਾਕਤ ਆ ਰਾਜ ਦੀ, ਉਹ ਸਾਡੇ ਕੋਲ ਕਿੱਦਾਂ ਆਵੇ, ਇਹਦੇ ਵਾਸਤੇ ਬੰਨਣ ਵਾਸਤੇ ਸਾਨੂੰ ਆਪਣੇ ਛੋਟੇ ਛੋਟੇ ਜਿਹੜੇ ਮਤਭੇਦ ਆ ਉਹਨਾਂ ਨੂੰ ਭੁਲਾ ਕੇ, ਤੇ ਆਉਣ ਵਾਲਾ ਜਿਹੜਾ ਸਾਰਾ ਹੀ ਸਾਲ ਆ ਸਾਨੂੰ ਯਤਨ ਕਰਨਾ ਚਾਹੀਦਾ ਕਿ ਜਿਹੜਾ ਅਸੀਂ ਕਿੱਦਾਂ ਅੱਗੇ ਮੂਵ ਕਰ ਸਕਦੇ ਹਾਂ। ਸੋ ਬਿਲਕੁਲ ਬੇਸਿਕਲੀ ਤਾਂ ਇਹੀ ਗੱਲ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਹੋਰਾਂ ਨਾਲ ਜਿਹੜੀ ਰਹੀ ਹੈ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। ਇੱਕ ਵਾਰ ਵੈਬਸਾਈਟ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।